ਪ੍ਰੈਗਨੈਂਟ ਹੋਈ ਤੇ ਸਾਈਡ ਵਾਲ ਨੂੰ ਵੀ ਪ੍ਰੈਗਨੈਂਟ ਹੀ ਹੋਣੀ ਆ, ਇਹ ਪ੍ਰੈਗਨੈਂਟ ਹੋਣੀ ਖਾਲੀ ਨਹੀਂ ਤੁਹਾਨੂੰ ਹੁੰਦੇ ਹੀ ਭਾਈ ਇਹਦੇ ਹੈ ਐ ਦੇ ਰੱਖ ਦੇ ਥੱਲੇ ਹੈਡ ਪੋਟੀ ਕੀਤੀ ਇਹਨਾਂ ਨੇ ਚੱਟ ਕੇ ਸਾਫ਼ ਕਰ ਦੇਣੀ ਹੈਗੀ। ਚਲੋ ਲੋ ਜੀ ਵੀਰ, ਅਗਲੇ ਦਿਨ ਸਵੇਰ ਦੀ ਪ੍ਰੋਗਰੈਸ ਹੈ ਕਿ ਇੱਥੇ ਆਪਣਾ 6 ਵਾਰ ਜਿਹੜੇ ਨਾ ਹਜੇ ਲੱਗੇ ਆ 13 ਦੇ, ਠੀਕ ਆ 13 ਦੇ, ਯਾਨੀ ਇਹ 2 ਇੱਟਾਂ ਇੰਚ ਲੱਗੀਆਂ ਤੇ 1 ਇੰਚ ਲੱਗੀ, ਫਿਰ 13 ਇੰਚ ਚੜਾਈ ਬਣਦੀ ਜਿਹੜੀ, ਠੀਕ ਹੈ। ਤੇ ਬਾਕੀ ਸਾਰੀ ਜਿਹੜੀ ਹਲੇ ਤੱਕ ਇੱਟ ਹੋਰ ਕੋਈ ਵੀ ਨਹੀਂ ਲਈ ਹੈ, ਉਹੀ ਜਿਹੜੀ ਇੱਟ ਸਾਰੀ ਡਿੱਗੀ ਹੋਈ ਆ। ਇਹ ਨੀਚੋਂ ਨੀਆਂ ਦੇ ਵਿੱਚੋਂ ਸਰੀਆ ਨਿਕਲਿਆ, ਸਰੀਆ ਵੀ ਦੁਬਾਰਾ ਹੀ ਪਾ ਜਾਣਾ, ਸੀਮੈਂਟ ਬਜਰੀ ਵਗੈਰਾ ਮੰਗਵਾਉਣੀ ਪੈਣੀ ਹੈ। ਤੇ ਇਹ ਸਾਰਾ ਨਿਜ਼ਾਮ ਜਿਹੜਾ ਪਿੱਲਰ ਥੋੜਾ ਵੀ ਉੱਚਾ ਕਰਨਾ ਪੈਣਾ, ਕਿਉਂਕਿ ਦੀਵਾਰ ਅਸੀਂ ਕਰਨੀ ਆ ਉਹ ਉੱਥੇ ਉੱਚੀ। ਇਹ ਮੈਂ ਤੁਹਾਨੂੰ ਦਿਖਾਉਣਾ, ਉਹ ਦਰਵਾਜ਼ੇ ਦੇ ਉੱਤੇ ਬੰਬ ਜਿਹਾ ਲੱਗਾ ਨਾ, ਇਹ ਦਰਵਾਜ਼ੇ ਦੇ ਉੱਪਰ ਵਾਲਾ ਸਿਰ ਵਾਲਾ ਹਿੱਸਾ ਇੰਨੀ ਉੱਚੀ ਕਰਨੀ ਅਸੀਂ, ਇਸ ਕਰਕੇ ਨਾ ਆਪਣਾ ਇੱਟ ਸਾਨੂੰ ਹੋਰ ਮੰਗਵਾਉਣੀ ਪੈਣੀ ਆ। ਲੋ ਜੀ ਹੁਣ ਲੈ ਕੇ ਨਿਕਲੇ ਸੀ ਤੁਹਾਨੂੰ ਬਾਹਰ, ਠੀਕ ਆ। ਤੇ ਜ਼ਰਾ ਜਮਨ ਦੌੜ ਛੋੜ ਲਵਾ ਰਿਹਾ ਸੀ, ਮੈਂ ਕਿਹਾ ਤੇਰਾ ਭਜਾ ਇਹਨਾਂ ਨੂੰ, ਇਹਨਾਂ ਕੋਈ ਅੰਦਰਾਂ ਬਹਿ ਕੇ ਬਲੱਡ ਸਰਕੂਲੇਸ਼ਨ ਰੁਕੀ ਪਈ। ਜਮਨ ਦੇ ਲੱਗਦਾ ਭੱਜ ਪਿਆ, ਤਸਮਾ ਖੁੱਲ ਗਿਆ, ਤਸਮਾ ਖੁੱਲ ਗਿਆ। ਤੇਰਾ ਜੁਗਨੇ ਦੀ ਵੀ ਦੌੜ ਛੋੜ ਲਵਾ ਰਿਹਾ ਸੀਗਾ ਤਾਂ ਕਿ ਇਹਨਾਂ ਦਾ ਬਲੱਡ ਸਰਕੂਲੇਸ਼ਨ ਇਹਨਾਂ ਦੇ ਵੀ ਚਾਲੂ ਹੋਵੇ। ਤੇ ਆਹੋ ਇਹ ਬਾਹਰ ਬੰਨਿਆ ਹੋਇਆ ਟੋਨੀ ਵੀ ਕਿ ਦੌੜ ਲਵਾ ਰਿਹਾ ਨਾ, ਤਾਂ ਕਿ ਉਹ ਜਾਂਦਾ ਟੋਨੀ ਵੱਲ ਚੱਲਾ ਸੀਗਾ, ਤਾਂ ਕਿ ਜਿਹੜੀ ਇਹਨਾਂ ਦੀ ਠੰਡ ਦੇ ਸਰਾਤ ਨੇ ਨਾ ਉਹ ਘਟਣ। ਲਾਈਗਰ ਵੀ ਉਧਰ ਫਿਰਿਆ, ਸਟੈਲਾ ਨੂੰ ਮੈਂ ਕਿਹਾ ਬਾਹਰ ਬੰਨ ਦਰਾ, ਕੋਈ ਪਬਲਿਕ ਸ਼ਬਲਿਕ ਵੇਖਣ, ਕੋਈ ਰੌਲਾ ਰੱਪਾ ਪਾਉਣ, ਕੋਈ ਜ਼ਰਾ ਠੰਡ ਤੋਂ ਇਕੱਠੇ ਜਿਹੇ ਹੋ ਕੇ ਬੈਠੇ ਅੰਦਰਾਂ ਦੇ ਵਿੱਚ। ਟੋਨੀ ਨੂੰ ਵੀ ਇੱਧਰ ਬੰਨਿਆ ਮੋਟਾ ਸੰਗਲ ਪਾ ਕੇ, ਅੱਜ ਆਪਣੀ ਦੌੜ ਲਾ ਰਿਹਾ। ਇਹਨੂੰ ਟੋਨੀ ਲਾ ਕੇ ਲਿਆ, ਵੇਖੀ ਕੀ ਕਰ, ਉਹ ਗੁੱਸਾ ਕਰ ਗਿਆ, ਗੁੱਸਾ ਕਰ ਮੇਰਾ ਟੋਨੀ ਵੱਲ ਲਿਆ ਨੂੰ ਜ਼ਰਾ। ਲੋ ਜੀ ਮਾਸ਼ਾਅੱਲਾ, ਮੈਂ ਕਿਹਾ ਹੁਣ ਬੱਚਿਆਂ ਨਿਗਾਹ ਮਾਰੀਏ ਤੇ ਅੱਲਾ ਦੇ ਹੁਕਮ ਨਾਲ ਬਿਹਤਰ ਨੇ। ਆਹ ਕੀ ਕਸਮ ਚੱਕਦੇ ਯਾਰ, ਅੱਗੇ ਕੋਈ ਚੀਜ਼ ਪਈ ਹੈ ਪਲਾਸਟਿਕ ਦੀ, ਪਤਾ ਨਹੀਂ ਕਿੱਥੋਂ ਚੱਕ ਲਿਆਈਏ। ਤਾਂ ਕਰੀ ਜ਼ਰਾ, ਅਗਲਾ ਬੱਚਾ ਠੀਕ ਹੈ ਡੱਕ ਪਿਆ ਬਰਾਉਨ ਜਿਹਾ ਜਿਹੜਾ? ਹਾਂ ਹਾਂ ਠੀਕ ਹੈ ਫੀਮੇਲ। ਹੁਣ ਹੈ ਕਿੰਨੇ ਬੱਚੇ, ਕੀ ਹੈ ਭਲਾ? ਨਾਰਕ ਮਾਦੀਆਂ ਕੀ ਹੈ? 3 ਔਰ 2 ਮਾਦੀਆਂ ਨੇ। ਚਲੋ ਅੱਲਾ ਰੱਖੇ ਖੈਰ, ਜ਼ਿੰਦਗੀ ਵਾਲੇ ਹੋਣ ਯਾਰ। ਕਸਮ ਹੋਣੀ ਮੈਨੂੰ ਦੱਸ ਕੇ ਸੱਦ ਕੇ ਲਿਆਏ ਨੇ ਭਾਈ ਫਲਾਣਾ ਦੀ ਪਤਾ ਬੈਕ ਸਾਈਡ ਤੇ। ਤੈਨੂੰ ਕੀ ਲੱਗਾ ਕਸਮ ਥੋੜਾ ਦੇ? ਉਹ ਜਿਵੇਂ ਜਾਨਵਰਾਂ ਨੂੰ ਸਾੜੂ ਹੋ ਜਾਂਦਾ, ਡੰਗਰ ਤਾਜ਼ਾ ਸੂਏ ਨਾ, ਸਾਡੇ ਵੀ ਇਦਾਂ ਹੋ ਜਾਂਦਾ, ਸੋਚ ਪਾ ਜਾਂਦੇ। ਉਹ ਮੈਂ ਸੋਚ ਦੇਖੀ ਤੇ ਮੈਂ ਤਾਂ ਨਹੀਂ, ਉਹਨਾਂ ਚ ਦੁੱਧ ਨਹੀਂ ਬੱਚਿਆਂ ਪੀਤਾ ਹੈਗਾ ਮੇਰੇ ਨਾਲ, ਕੜਾ ਜ਼ਿਆਦਾ ਪਿਆ ਹੋਇਆ। ਆ ਦੇਖਣਾ ਇੱਥੇ ਜੋ ਲੰਘਦੀ ਨਾ ਬਾਹਰ ਨੂੰ, ਹਾਂ ਉਹ ਵੀ ਲੱਗਦੇ ਆ ਲੱਗਦਾ। ਹਾਂ ਤੇ ਮੈਂ ਕਿਹਾ ਸੀਗਾ ਉਹਦੀ ਬਾਰੀ ਭਾਜੀ ਖੋਲ ਦਿਓ। ਇਹਦੀ ਬਾਰੀ ਹੈ ਸਰ? ਉਦਣ ਦਾ ਫੈਸਲਾ ਮੈਂ ਹੀ ਦੱਸ ਕੇ ਗਿਆ ਸੀਗਾ ਕਿ ਆ ਤੁਸੀਂ ਫਟਾ ਪਰੇ ਕਰ ਯਾਰ, ਫਟਾ ਲਾਤਾ, ਫਟਾ ਪਰੇ ਕਰਨਾ, ਚੱਕ ਕੇ ਕਰ ਤੇਰਾ ਫਟਾ। ਇੱਕ ਮਿੰਟ ਬੱਕਰੀਆਂ ਆਉਂਦੀਆਂ ਕਹਿੰਦਾ ਇੱਧਰ ਨਾ, ਬੱਕਰੀਆਂ ਇੱਧਰ ਕੀ ਲੈਣ ਆਉਣਾ? ਇਹ ਹਲ ਸਾਰਾ ਇਹਦਾ ਦਰਵਾਜ਼ਾ ਜੇ, ਫਿਰ ਇਹਨੂੰ ਵੀ ਖੋਲ ਛੱਡਦੇ ਆ। ਹਾਂਜੀ ਦਰਵਾਜ਼ੇ ਨੂੰ ਮਸਾਲ ਆ, ਜਦੋਂ ਤੂੰ ਆਉਣਾ ਵਾ ਨਾ ਉਹਦੇ ਨੂੰ ਖੋਲ ਕੇ ਆਵਾਜ਼ ਮਾਰ ਕੇ ਬਾਹਰ ਕੱਢ ਲਿਆ ਕਰ, ਪਿਸ਼ਾਬ ਸ਼ੂ ਕਰਕੇ ਤੇ ਫਿਰ ਅੰਦਰ ਆ ਜਾ ਕਰੇ। ਫਿਰ ਦਰਵਾਜ਼ਾ ਲਾਤਾ ਹਲੇ। ਹਾਂ ਮੈਂ ਪਤਾ ਕੀ ਕਿਹਾ ਸੀ, ਮੈਂ ਕਿਹਾ ਸੀ ਆ ਕੰਬਲਾਂ ਨਾਲੋਂ ਨਾ ਪਰਾਲੀ ਲੈ ਕੇ ਪਾ ਦਈਏ। ਬੂਰਾ ਹਾਂ ਬੂਰਾ ਵੀ ਠੀਕ, ਉਹ ਬੂਰਾ ਵੀ ਠੀਕ ਹੈ। ਮੈਂ ਕਿਹਾ ਸਵੇਰ 2 ਬੁੱਕਾਂ ਇੱਥੇ ਪਾ ਹਾਂ ਸ਼ਾਮ ਨੂੰ ਕਿਉਂਕਿ ਇਹਨਾਂ ਨੇ ਹੁਣ ਦੁੱਧ ਪੀਣਾ, ਮੂਤ ਦੇ ਵੀ ਹਾਂ ਇਦਾਂ ਸਹੀ ਹੈ। ਕੱਢ ਕੇ ਬਾਹਰ ਸੁੱਟ ਦਿੱਤਾ। ਹਾਂ ਬੂਰਾ ਚੇਂਜ ਕਰਿਆ, ਨਵਾਂ ਪਾਤਾ ਤੇ ਉਹਦੇ ਨਾਲ ਬੱਚਿਆਂ ਨੂੰ ਦੁੱਧ ਪੀਣ ਲੱਗੇ। ਕੋਈ ਨਹੀਂ ਅੱਲਾ ਖੈਰ ਕਰੇ, ਠੀਕ ਨੇ ਹੈ ਬੱਚੇ ਦੇ ਕੀ ਜ਼ਖਮ ਜਿਹਾ ਨਹੀਂ, ਵੈਸੇ ਮਿੱਟੀ ਜੀ ਲੱਗੀ ਹੋਈ। ਕੋਈ ਨਹੀਂ ਅੱਲਾ ਖੈਰ ਕਰੇ, ਠੀਕ ਨੇ ਮਾਸ਼ਾਅੱਲਾ, ਅੱਲਾ ਤੰਦਰੁਸਤੀ ਦੇਵੇ, ਠੀਕ ਨੇ। ਬਾਕੀ ਬਹੁਤ ਸਹੀ ਪਾਲ ਰਹੀ ਹੈ ਬੱਚੇ। ਉਹ ਵੀ ਆਪਣੀ ਗਲਤੀ ਦੀ ਵਜ੍ਹਾ ਤੋਂ ਮਰੇ, ਜੇ ਉਹ ਜਗ੍ਹਾ ਕੋ ਤੰਗ ਨਾ ਹੁੰਦੀ ਬੱਚੇ ਉਹ ਵੀ ਨਹੀਂ। ਮੇਰੇ ਦਿਮਾਗ 'ਚ ਇੱਕ ਦਿਨ ਆਈ, ਪਰਸੋਂ ਸ਼ਾਮ ਦੀ ਵੀ ਇੱਕ ਵਾਕਿਆ ਹੈ, ਪਤਾ ਨਹੀਂ ਉਹਦੀ ਜ਼ਿੰਦਗੀ ਵਧੀ ਸੀਗੀ। ਮੈਂ ਜਾਣ ਲੱਗਿਆ, ਮੈਂ ਕਿਹਾ ਇੱਕ ਵਾਰੀ ਧਿਆਨ ਮਾਰਿਆ ਤੇ ਫਿਰ ਜਿਵੇਂ ਹੁਣ ਉੱਤੇ ਬੈਠੀ ਸੀ ਨਾ, ਪਿਛਲਾ ਪਾਸਾ ਬੱਚੇ ਦੇ ਮੂੰਹ ਦੇ ਉੱਤੇ ਰੱਖ ਕੇ ਬੈਠੀ। ਉਹ ਜੇ ਪਹਿਲਾਂ ਕੁੱਤੀਆਂ ਕਰ ਜਾਂਦੀਆਂ ਹੁੰਦੀਆਂ ਨੇ, ਮੋਟੋ ਦੇ ਵੇਲਾ ਥੱਲੇ ਵੀ ਲੈਂਦੀ ਸੀ ਨਾ, ਤੇ ਮੋਟੇ ਬੱਚੇ ਦੇ ਵਜ਼ਨ ਨਹੀਂ ਪਾਉਂਦੀ ਹੈਗੀ। ਉਹ ਬਰੀਡਰ ਕੁੱਤੀਆਂ ਹੋ ਜਾਂਦੀਆਂ ਜਦੋਂ ਕਲੈਦਾ ਗੱਲ। ਕੋਈ ਨਹੀਂ ਅੱਲਾ ਪਾ ਖੈਰ ਕਰੇਗਾ। ਹੁਣ ਮਾੜੇ ਚੈੱਕ ਹੀ ਕਰਾ ਦਿਓ ਸਾਨੂੰ, ਚਲੋ ਬੱਚੇ ਹੁਣ ਵੇਖਣ ਵਾਲੇ ਵੀਰ ਵੀ ਰਾਜ਼ੀ ਹੋ ਜਾਣਗੇ। ਹੈ ਇੱਥੇ ਰੱਖ ਦੇ ਜ਼ਰਾ। ਲਓ ਜੀ ਜ਼ੋਰੋ, ਇਹ ਜ਼ੋਰੋ ਕਿ ਜ਼ੋਰੋ ਦੀ ਧੀ ਆ? ਇਹ ਜ਼ੋਰੋ ਦੀ। ਆ ਜਾ ਸਿੱਧਾ ਅੰਦਰ ਆ ਜਾਣ। ਇਹ ਜ਼ੋਰੋ ਦਾ ਨਾਰੇ ਆ ਹਨਾ, ਇਹ ਨਾਰੇ ਆ। ਇਹ ਜੋੜਾ ਬਰਾਉਨ ਆ, ਇਹ ਵੀ ਨਾ ਰਿਹਾ। ਇਹ ਕਾਲਾ ਡੱਬਾ ਅਲਰਜੀ ਹੋਣ ਡਈ ਭਾਈ ਇਹਦੇ। ਹੈ ਇਹ ਦੇ ਰੱਖ ਦੇ ਥੱਲੇ, ਹੱਟ ਦੇ, ਕੁਛ ਨਹੀਂ ਹੁੰਦਾ, ਛੱਡ ਦੇ। ਠੀਕ ਹੈ, ਇਹ ਨਾਰੇ ਆ। ਮੈਂ ਦਿਨਾ ਕੁੱਤੀ ਨੂੰ ਦਵਾਈ, ਉਹ ਮੈਂ ਦੇਖ ਲਿਆ ਨਿਕਲ ਜਾਂਦਾ। ਹਾਂ ਇਹ ਫੀਮੇਲ ਅਜ਼ਨ ਪਰੇ ਨਵੀਂ ਹਲੇ ਹੋਏ। ਤੇ ਇਹ ਡੱਬਾ ਵੀ ਨਾਰੇ ਆ ਨਾ, ਇਹ ਸਾਰਿਆਂ ਦੇ ਬਣਦੇ ਪਏ ਆ। ਮੈਂ ਕਿਹਾ ਛੱਡ ਦੇ, ਨਵੀਂ ਦੀ ਵਜ੍ਹਾ ਨਾਲ ਨਾ ਹੁੰਦੇ। ਹੁਣ ਪਿੱਸੂ ਨਹੀਂ ਹੈ? ਪਿੱਸੂ ਤਾਂ ਨਹੀਂ, ਮੈਂ ਦੇਖ ਲਈ। ਨਹੀਂ ਪਿੱਸੂ ਨਹੀਂ ਹੈਗੀ, ਤੂੰ ਛੱਡ ਦੇ। ਮੈਂ ਦਿਨਾ ਨੂੰ ਐਂਟੀਬਾਇਓਟਿਕ ਦਿੰਨੇ ਕੁੱਤੀ ਨੂੰ, ਡਾਕਟਰ ਨੂੰ ਪੁੱਛ ਕੇ ਨਾ ਹੋਣੀ। ਉਹ ਵੇਖ ਨਾ ਆਹ ਜਿਹੜੀ ਸਵੈਲਿੰਗ ਹੋਈ ਹੈ ਰੈਡ ਜੀ ਹੈ ਨਾ, ਇਹ ਸਵੈਲਿੰਗ ਆ ਭਾਈ। ਹਾਂ ਸਵੈਲਿੰਗ ਆ ਤੇ ਐਂਟੀਬਾਇਓਟਿਕ ਦਿੰਨੇ ਇਹਨੂੰ, ਡਾਕਟਰ ਨਾਲ ਹੋਣੀ ਮਸ਼ਵਰਾ ਕਰਕੇ ਨਾ ਇਹਨੂੰ ਦਿੰਨੇ ਆ। ਆਹ ਦੇਖੋ ਨੇ ਪੋਟੀ ਕੀਤੀ ਨਾ, ਚੱਟ ਕੇ ਸਾਫ਼ ਕਰ ਦੇਣੀ ਹੈਗੀ। ਚਲੋ ਮਾਸ਼ਾਅੱਲਾ ਹੁਣ ਠੀਕ ਨੇ, ਤੰਦਰੁਸਤ ਨੇ।
ਦੋਸਤੋ ਜਿਹੜੀ ਗਾਂ ਲਿਆਂਦੀ ਸੀ ਮੰਡੀੋਂ ਉਹ ਹਲੇ ਪ੍ਰੋਪਰ ਵੀ ਠੀਕ ਨਹੀਂ ਹੋਈ ਹੈਗੀ, ਸਹੀ ਹੈ। ਤੇ ਇਹ ਇਹਨੇ ਬੱਚੀ ਦਿੱਤੀ ਸੀ ਮਾਸ਼ਾਅੱਲਾ, ਵੇਖੋ ਬੱਚੀ ਦੇ ਅੱਲਾ ਦੀ ਕਿੰਨਾ ਤੰਦਰੁਸਤ ਹੋ ਗਈ ਹੈ। ਇਹ ਬਬਲੂ ਜਿੰਦੀ ਤੁਸੀਂ ਪਹਿਲੇ ਵੀਡੀਓ ਵੇਖੀ ਸੀਗੀ ਜਦੋਂ ਪੈਦਾ ਹੋਇਆ ਸੀਗਾ ਇਸ ਗਾਂ ਦਾ ਬੱਚਾ, ਉਦੋਂ ਮੈਂ ਇਹਦੀ ਵੀਡੀਓ ਲਾਈ ਸੀਗੀ। ਤੇ ਆਪਣਾ ਅਸੀਂ ਜਨਾਬ ਇਹਨਾਂ ਦਾ ਦੁੱਧ ਹੀ ਲੈ ਕੇ ਜਾਂਦੇ ਹਾਂ, ਅੱਲਾ ਖੈਰ ਕਰੇ। ਤੇ ਇਹ ਜਾਨਵਰ ਹਲੇ ਤੱਕ ਪੂਰਾ ਪੈਰਾਂ ਤੇ ਫਿੱਟ ਨਹੀਂ ਆਇਆ, ਮਿਹਨਤ ਬੜੀ ਕੀਤੀ ਇਹਨੇ, ਪਰ ਹਜੇ ਵੀ ਆਪਣੇ ਜਿਸ ਹਿਸਾਬ ਨਾਲ ਜਾਨਵਰ ਹੋਣਾ ਚਾਹੀਦਾ ਉਦਾਂ ਨਹੀਂ ਆਇਆ ਹੈਗਾ। ਹਲੇ ਵੀ ਜਾਨਵਰ ਆਪਣਾ ਪੂਰਾ ਪੈਰ ਤੇ ਨਹੀਂ ਆ। ਕੀ ਕਹਿਣ ਲੱਗਾਗਾ? ਮੈਂ ਕਿਹਾ ਜਿਹੜੀ ਸਰਦੀ ਆ ਨਾ, ਆ ਧੁੱਪਾਂ ਨਿਕਲਣ ਲੱਗ ਪੈਣਾ ਯਾਰ 5 ਦਿਨ ਲਗਾਤਾਰ ਧੁੱਪਾਂ ਨਿਕਲਣ ਲੱਗ ਪੈਣੇ ਸੱਟ। ਹਾਂ ਇਦਾਂ ਹੀ ਉਹਦਾ ਗੱਲ ਠੰਡ ਦਾ। ਹਾਂ ਆ ਗਾਈ 21-22 ਕਿਲੋ ਦੁੱਧ ਕਰਨ ਡਈ ਸੀ, ਇਸ ਟਾਈਮ ਮੇਰੇ ਕੋਲ ਸਾਰਾ 14-15 ਕਿਲੋ। ਭਾਈ ਠੰਡ ਲੈ ਜਾਂਦੀ ਆ, ਆਪਣਾ ਬੰਦਾ ਹਿਸਾਬ ਲਾ ਲੈ ਕਿ ਬੰਦੇ ਕੋ ਆਪਣਾ ਹਿੱਲਣ ਨੂੰ ਦਿਲ ਨਹੀਂ ਕਰਦਾ ਹੈਗਾ, ਜੋ ਸੂਰਤ ਹਾਲ ਬਣੀ ਪਈ ਆ। ਅਰੇ ਕੋ ਬੱਚਿਆਂ ਦਾ ਵੀ ਸਾਰੀ ਗੱਲ ਆ, ਪਰ ਠੰਡ ਦਾ ਬਰਾਬਰ ਕੋਈ ਸਿਸਟਮ ਨਹੀਂ ਹੈਗਾ ਕੋਈ, ਜਾਂ ਧੁੱਪ ਨਿਕਲਣ ਦਾ ਨਾਂ ਲੈਂਦੀ। ਅੱਜ ਕੋ ਮਾੜਾ ਸੂਰਜ ਚਮਕਿਆ ਵਾ ਤੇ ਉਹ ਵੀ ਗਾਇਬ ਹੋ ਗਿਆ। ਬਾਕੀ ਤੇਰੇ ਪਿੱਛੇ ਆ ਗਈ ਹਾਂ ਦੇ ਛੋਟੀ ਜੀ ਮਾਂ, ਵੇਖ ਲੋ। ਓਏ ਹੋਏ 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 ਹਾਂ ਛੋਟੀ ਜੀ ਮਾਂ, ਛੋਟੀ ਜੀ। ਓਏ ਹੋਏ ਹੋਏ ਵੇਖ ਭਾਈ, ਵੇਖ ਕਿਦਾਂ ਛਾਲਾ ਮਾਰਦੀ ਬਈ। ਜ਼ੈਨ ਲਾਬਦੀਨ ਤੈਨੂੰ ਚੜੂਗੀ ਦੇਖੀ ਹੁਣ ਬਹੁਤੇ ਹੈ ਨਹੀਂ ਹੋਇਆ ਸੋਚ। ਆਹੋ ਸੋਚ ਕੋਈ ਨਹੀਂ ਹੋ ਜਾਏਗੀ, ਅੱਲਾ ਖੈਰ ਕਰੇ। ਖੈਰ ਮੇਰੇ ਨਹੀਂ ਹੈਗੀ। ਇਹਨੂੰ ਮਾਰੇ ਨਾ ਆਵਾਜ਼ ਮਾੜੀ ਜੁਰਨ ਮੈਂ ਵੀਡੀਓ ਬਣਾਵਾਂ। ਹੁਣ ਬਾਹਰ ਨਿਕਲੀ ਆ ਤੇ ਕਾਸਮ ਕਹਿੰਦਾ ਵੇ ਪਹਿਲੇ ਯਾਰ ਭਾਈ ਮਸਤੀਆਂ ਕਰੀਆਂ ਦੀਆਂ, ਮੇਰੇ ਮਗਰ ਆ ਗਈ। ਕਹਿੰਦਾ ਬਾਹਰ ਚਲੇ ਗਈ, ਇਹਨੇ ਹੱਥ ਨਹੀਂ ਆਉਣਾ। ਮੈਂ ਕਿਹਾ ਆ ਜਾਏਗੀ ਤੇ ਕਾਬੂ ਨਹੀਂ ਆਉਂਦੀ ਹੈਗੀ ਇਹ, ਜਦੋਂ ਵੀ ਬਾਹਰ ਖੁੱਲੀ ਛੱਡੋ ਤੇ ਨਸ ਜਾਂਦੀ ਹੈਗੀ, ਇਹਦੀ ਆਦਤ ਹੈਗੀ ਹੈ। ਤੇ ਉਹਨੂੰ ਜ਼ਰਾ ਜ਼ਾਹਰੀ ਗੱਲ, ਹੁਣ ਜਾਨਵਰ ਆ ਕਿੰਨੀ ਕੁ ਦੇਰ ਧਿਆਨ ਸਾਹਿਬ ਬਵੇ। ਇੱਧਰ ਵੇਖੋ ਹੈ, ਹੁੰਦਾ ਤੇ ਦਿਲ ਕਰਦਾ ਕਿ ਮੈਂ ਤੁਰਾਂ ਫਿਰਾਂ ਬਾਹਰ ਨਿਕਲਾਂ, ਦੁਨੀਆਦਾਰੀ ਵੇਖਾਂ। ਹੈ ਆਹ ਦੇਖ ਸੂਰਜ ਵੇਖਾਂ, ਹੁਣ ਪਤਾ ਲੱਗ ਗਿਆ ਸੂਰਜ ਨਿਕਲਿਆ ਮੇਰੇ ਮਗਰ ਫਿਰਦੀ। ਇਹ ਜ਼ੈਨ ਸਾਹਿਬ ਇਹ ਸਟੈਲਾ ਦੀ ਧੀ ਜੇ ਵੀ ਇੱਥੇ ਆਪਣੇ ਕੋਲ ਡੇਰੇ ਤੇ ਇੱਥੇ ਸੀ। ਆਹੋ ਵੀਡੀਓ ਫੜ ਹਾਂ ਉਹ ਮਾਰੀ ਛਾਲ ਹੋ ਗਈ ਆ। ਫਿਰ ਤੁਰ ਲੈਣ ਦੇ, ਥੋੜਾ ਨਸ ਭੱਜ ਲੈਣ ਦੇ। ਹੈ ਉਹ ਨਾ ਜਾਸੀ ਨੂੰ ਝੂਲੇ ਨਾ ਦੇ, ਨਾ ਲੱਤਾਂ ਹਿਲ ਜਾਣੀਆਂ ਨੇ। ਨਾ ਛੱਡ ਦੇ। ਹਾਂ ਜੈਸੀ ਹੈ ਆਹੋ ਓਏ ਬੜਾ ਤੇਜ਼ ਆ ਯਾਰ, ਇਹ ਬੜੀ ਰਾਖੀ ਕਰਦਾ ਲੁੰਡਾ ਜਿਹਾ ਇੱਥੇ ਫਿਰਦਾ ਨਾ ਰਾਤ ਨੂੰ ਕਿ ਦਿਨੇ ਵੀ। ਬਾਬਾ ਜੀ ਜਿਹੜਾ ਕੋਈ ਬੰਦਾ ਆਉਂਦਾ ਨਾ, ਹਾਂ ਇਹ ਹੈ ਉਹ ਅਫਗਾਨੀ ਕੁਛ ਜਿਹਾ ਮਿਕਸ ਜਿਹਾ ਹੈਗਾ, ਕਰਾਸਾ ਨਾ ਰਾਖੀ ਬੜੀ ਤਗੜੀ ਕਰਦਾ ਹੈ। ਇੱਧਰ ਵੀ ਜ਼ੈਨ ਸਾਹਿਬ, ਅਸਲ ਮਿਹਨਤਾਂ ਇਸ ਬੰਦੇ ਦੀਆਂ। ਇੱਧਰ ਵੇਖੀ ਜ਼ੈਨ, ਇਹਦਾ ਨਾਮ ਵੀ ਜ਼ੈਨ, ਅਸਲ ਮਿਹਨਤਾਂ ਇਸ ਬੰਦੇ ਦੀਆਂ ਵਾ। ਤੇ ਹੁਣ ਐਂਡ ਆਇਆ ਫਿਲਮ ਦਾ ਤੇ ਜ਼ੈਨ ਸਾਹਿਬ ਨੂੰ ਜੋਸ਼ ਆ ਗਿਆ, ਕੁਹਾੜੀ ਪੜਾ ਦੇ ਰੱਖਦਾ, ਜੱਟ ਨੂੰ ਕੁਹਾੜੀ ਪੜਾ ਦੇ ਰੇ ਜ਼ਰਾ। ਓਏ ਹੋਏ ਹੋਏ ਸ਼ਾਬਾਸ਼ ਬੱਚਿਆ, ਪੇਟ ਦੀ ਖਾਤਰ ਸ਼ਾਬਾਸ਼। ਨਹੀਂ ਪੇਟ ਦੀ ਠੰਡ ਦੀ ਖਾਤਰ। ਜ਼ੈਨ ਪਿੱਛੇ ਮਸਲ ਬਣ ਰਹੀ ਹੈ ਜ਼ੈਨ। ਓਏ ਹੋਏ ਹੋਏ ਕੀ ਬਾਤ, ਗਲਤ ਲੱਗ ਗਈ। ਮੈਂ ਕਿਹਾ ਪਿੱਛੇ ਭਾਈ ਮਸਲ ਬਣ ਰਿਹਾ ਤੇਰੇ, ਸ਼ਾਬਾਸ਼। ਇਹ ਤੇ ਮੈਨੂੰ ਲੱਗਦਾ ਤੂੰ ਆਫ ਸਾਈਡ ਤੇ ਸ਼ਾਟ ਖੇਡ ਰਿਹਾ, ਪਤਾ ਨਹੀਂ ਇੰਜ ਹੀ ਹੁੰਦਾ ਨਾ ਜ਼ੈਨ। ਹੁਣ ਮੌਸਮੀ ਪਲੇਅਰ ਹੋਣ ਇੰਜ ਹੀ ਖੇਡਦੇ ਆ। ਹੈ ਇਹ ਮੌਸਮੀ ਪਲੇਅਰ ਹੋਣ ਬਸ, ਹੁਣ ਤੂੰ ਹੀ ਵੱਢਣੀ ਸਾਰੀ ਕੱਲੀ ਪਾੜ ਕੇ ਲਾਇਆ ਇਹਨੂੰ ਬਸ ਜ਼ਰਾ। ਫਿਰ ਤੇ ਇਹ ਮਾਸ਼ਾਅੱਲਾ ਜੀ ਹੁਣ ਮਿਸਤਰੀ ਚੱਲ ਗਿਆ ਜੀ, ਵੇਖੋ। ਤੇ ਦੋਵੇਂ ਜਣੇ ਲੱਗੇ ਤੇ ਕੰਮ ਬੜਾ ਸਲੋ ਹੋਇਆ। ਤੇ ਵੇਖੋ ਦੀਵਾਰ ਹਲੇ ਨਾ ਨੀ ਵਾਲੀ ਪੂਰੀ ਨਹੀਂ ਹੋਈ। ਮੈਂ ਤਾਂ ਕਿਹਾ ਸ਼ਾਇਦ ਹੋ ਜਾਏਗੀ ਪੂਰੀ, ਬਦਲ ਕੁਛ ਰਹਿੰਦੀ ਹਲੇ। ਆ ਮੈਂ ਦੀਵਾਰ ਦੇ ਉੱਤੇ ਖੜਾ ਹਾਂ ਇਸ ਟਾਈਮ, ਵੇਖ ਲਓ। ਲਓ ਜੀ ਵੀਰੋ, ਅਸੀਂ ਫਾਈਨਲੀ ਜਨਾਬ ਪਹੁੰਚ ਗਏ ਇੱਥੇ ਫਿਰ ਹੈਪੀ ਪਾਸ ਦੇ ਇੱਕ ਦਫਾ। ਤੇ ਸਭ ਤੋਂ ਪਹਿਲੇ ਜਨਾਬ ਅਸੀਂ ਕੋਕੋ ਤੇ ਲੱਗੇ ਹਾਂ ਇੱਥੇ ਸਕੇਲ ਤੇ ਵਜ਼ਨ ਕਰਨ। ਭੁਲਿਆ ਦਰਾ ਇਹਨੂੰ ਪਹਿਲੇ ਕੰਡੇ ਚਾੜੀਏ। ਆ ਜਾ ਇਹਨੂੰ ਨਾ ਚੜਾ ਕੰਡੇ ਦੇ ਉੱਤੇ। ਜ਼ੈਨ ਸਾਹਿਬ ਤੁਸੀਂ ਮਾੜਾ ਜਿਹਾ ਵੀਡੀਓ ਬਣਾਓ ਤੇ ਮੈਂ ਇਹਨੂੰ ਕੰਡੇ ਤੇ ਚੜਾਵਾਂ। ਇਹ ਕੋਈ ਸਟੇਬਲ ਨਹੀਂ ਮਿਲ ਰਿਹਾ ਪਿਆ, ਉਹ ਤੇਈ ਹੋ ਗਿਆ ਇਹਨੂੰ ਨਾ ਉੱਥੋਂ ਨਾ ਖਿੱਚ ਤੂੰ। ਨਹੀਂ ਸਟੇਬਲ ਹੋਇਆ। 90 ਕਿਲੋ ਆਇਆ ਤੇ ਵੇਖ ਇੱਧਰ, ਪਹਿਲੇ ਇੱਧਰ ਵੇਖ 90 ਕਿਲੋ ਆਇਆ ਮੇਰਾ। ਇੱਧਰ ਵਿਖਾ ਕੋਕੋ ਦੀਆਂ 5 ਨਿਕਲਣਗੇ ਮੇਰੇ ਕੋਲ। ਹੁਣ ਇਹਨੂੰ ਮੈਂ ਚੱਕ ਕੇ ਖੜਾ ਹਾਂ। 90 ਕਿਲੋ 400 ਗ੍ਰਾਮ ਸੀ ਸ਼ਾਇਦ। ਤੂੰ ਗ੍ਰਾਮਾਂ ਨੂੰ ਨਾਮ ਪਾਣਾ। ਚਲੋ ਇੱਧਰ ਕੀ ਆ 24 ਕਿਲੋ ਹੀ ਹੈ। ਠੀਕ ਹੋ ਗਿਆ ਜੀ। ਉਹ 24 ਕਿਲੋ ਹੈ, ਬਲਕਿ ਸਾਢੇ ਤੇ ਜਾਂਦਾ ਪਰ 24 ਕਿਲੋ ਹੈ। ਹਾਂ 24 ਕਿਲੋ। चौबी किलो तकरीबन सही है साढ़ा। सही है असल कहते पंजे बैलेंस ने ना। चलो अल्लाह खैर करे। हम जफा मार के रखनी जिवें लत्तां जिवें मोटरसाइकिल दे भाई दी है। आहो एक हत्थ अगों मार ते घर पिछों मार। ऐसा अल्लाह जान तो
ਕਰਦੇ ਲੱਤਾਂ ਤੁਹਾਡੇ ਲਈ ਕਰੀਏ ਨਾ ਲੱਤਾਂ ਮੇਰੇ ਹੱਥ ਜੇ ਤੇ ਸਿਮਟਾਂ ਦੀ ਗੱਲ ਕਰੀਏ ਤਾਂ ਸਾਨੂੰ ਤੇ ਯਾਰ ਫੀਮਰ ਲੱਗਦੀ ਅਸੀਂ ਸੁਣਿਆ ਟਿੱਪਲ ਜਿੱਪਲ ਦੇ ਬੰਦੇ ਪਿੰਗ ਪਿੰਗ ਕਰਦੀ ਹੈ ਨਾ 1-2 ਮਿੰਟ ਸਬਰ ਕਰ ਲਓ ਕੱਟਾ ਕੱਟ ਨਿਕਲ ਜਾਣਾ ਨਿਕਲ ਹੀ ਜਾਣਾ। ਨਾਲੇ ਉਮਰ ਭਾਈ ਦਾ ਤਜਰਬਾ ਹੀ ਬੜਾ ਇਹਨਾਂ ਨੇ ਪਹਿਲੀ ਚੈੱਕ ਕਰੀ ਦੱਸ ਦੇਣਾ ਜੀ ਖੁਸ਼ਖਬਰੀ ਹੈ ਜਾਂ ਨਹੀਂ ਇਹ ਹੁਣ ਬਰਫੀ ਖਾਣੀ ਹੈ ਤੇ ਨਹੀਂ ਖਾਣੀ ਹੈ ਤੇ ਅੱਲਾ ਦੀ ਬਰਫੀ ਤਾਂ ਯਾਦ ਹੈ ਇਹ ਬੜਾ ਕੁਝ ਪਿਆ ਆ ਬਰਫੀ ਮੈਂ ਤੁਹਾਡੇ ਖਿਲਾਤੀ ਸੀ ਨਹੀਂ ਬਰਫੀ ਖਿਲਾਈ ਆ ਬਰਫੀ ਨਾਲ ਤੇ ਨਹੀਂ ਨਾ ਨੀਰਾ ਸਰਨਾ ਹਾਂ ਸਰਕਾਰ ਤੁਸੀਂ ਸ਼ੈ ਵੱਡੀ ਲਈ ਹੈ ਤੇ ਕੱਲੀ ਬਰਫੀ ਨਾਲ ਸਾਰਨ ਦੇ ਨਹੀਂ ਇੰਜ ਤੇ ਨਹੀਂ ਨਾ ਗੱਲ ਬਣਨੀ ਅੱਜ ਇੱਥੇ ਕਲੀਅਰ ਹੋ ਜਾਣਾ ਜੋ ਵੀ ਹੈ ਇਹਨਾਂ ਲੰਬਾਂ ਦੇ ਵਿੱਚੋਂ ਇਹਨੂੰ ਚੰਗੀ ਖੁਸ਼ਖਬਰੀ ਨਿਕਲ ਆਵੇਗੀ ਬਸ ਓਏ ਕੁੱਤੀ ਘਬਰਾਈ ਜਾਂਦੀ ਵੈਸੇ ਹੀ ਰਿਲੈਕਸ ਇਹ ਕਾਰਨ ਨੇ ਕਰੀ ਅਲਟੋ ਬਣਾ ਮੈਂ ਲਾਣਾ ਕੀਤੀ ਕਿਹੜੀ ਪਹਿਲੇ 18 ਦਿਨਾਂ ਦੇ ਬੱਚਾ ਨਹੀਂ ਦਿੱਤਾ ਹਾਂ ਤੇ ਉਹ ਫੀਮੇਲ ਹੈ इधर आ जाना साइड कर सीधी कर लिए नहीं कमरे के नीचे ला लिए नहीं ਪ੍ਰੈਗਨੈਂਟ ਹੋਈ ਡਿਸਾਈਡ ਆ ਉਹਨੂੰ ਵੀ ਪ੍ਰੈਗਨੈਂਟ ਹੀ ਹੋਣੀ ਆ ਇਹ ਪ੍ਰੈਗਨੈਂਟ ਹੋਣੀ ਖਾਲੀ नहीं नहीं ਤੁਹਾਨੂੰ ਕਹਿੰਦਾ ਜਿਸ ਤਰ੍ਹਾਂ ਈਜ਼ੀ ਲੱਗਦਾ ਜੀ ਚੈੱਕ ਕਰੋ ਤੁਸੀਂ ਤਸੱਲੀ ਮੈਂ ਤਾਂ ਸਿਰਫ ਹੁਣ ਤੇਰੀ ਤਸੱਲੀ ਕਰ ਰਿਹਾ ਮੈਂ ਅੱਛਾ ਖਾਲੀ ਹੈ ਆ ਵੇਖ ਲੋ ਹਲੋ ਆ ਵੇਖ ਲੋ ਸਰ ਜੀ ਇੰਜ ਤਾਂ ਨਾ ਕਰੋ ਦਿਲ ਟੁੱਟਣੇ ਤੇ ਪੈਂਦੀ ਹੈ ਸਜ਼ਾ ਹੈ ਇਹਨੇ ਮੈਂ ਤੁਹਾਡੀ ਤਸੱਲੀ ਕਰ ਰਿਹਾ ਗੱਲ ਕੀ ਇਤਨੀ ਨਾ ਦੇ ਬੰਦਾ ਹੌਸਲਾ ਨਾ ਛੱਡ ਦੇ ਖੁਸ਼ਖਬਰੀ ਪਹਿਲੀ ਵਾਰ ਸੁਣਾ ਦਿੰਦੇ ਜੀ ਮੁਬਾਰਕ ਹੋ ਨਹੀਂ ਹੁੰਦਾ ਹਾਂਜੀ ਖਾਲੀ ਹੈ ਖਤਮ ਕਰ ਲਈ ਚਲੋ ਮੁਬਾਰਕ ਵੈਸੇ ਵੇਖੋ ਫੀਵਰ ਜ਼ਰਾ ਇਨਫੈਕਟਡ ਤਾਂ ਨਹੀਂ ਹੈਗੀ ਵੈਸੇ ਯੂਟਰਸ ਵਗੈਰਾ ਕਲੀਅਰ ਹੈ ਬਿਲਕੁਲ ਹੋਰ ਜੀ ਮੇਰੇ ਵੀਰੋ ਹੁਣ ਅਸੀਂ ਚੱਲੇ ਹਾਂ ਅੱਲਾ ਰੱਖੇ ਖੈਰ ਵਾਪਸ ਠੀਕ ਆ ਜੀ ਤੇ ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਇਖਤਤਾਮ ਬੜਾ ਸਾਡਾ ਦਿਲ ਨਹੀਂ ਟੁੱਟਿਆ ਤਸੱਲੀ ਹੋ ਗਈ ਹੈ ਤੁਸੀਂ ਦਿਲ ਟੁੱਟ ਗਿਆ ਕਿਉਂ ਦਿਲ ਸਾਹਿਬ ਹਰ ਦਫਾ ਯਾਰ ਇਹ 'ਚ ਕਿਹੜੀ ਗੱਲ ਹਰ ਬਾਲ ਤੇ ਚੌਕਾ ਛਿੱਕਾ ਨਹੀਂ ਭਾਈ ਹਾਂ ਤੇ ਆਊਟ ਵੀ ਹੋ ਜਾਂਦਾ ਪਤਾ ਨਸ ਕੇ ਵੀ ਕਦੀ ਰਨ ਲੈਣਾ ਚਾਹੀਦਾ ਕੋਈ ਮਸਲਾ ਨਹੀਂ ਫਿਰ ਸਾਰੀਆਂ ਖਾਲੀ ਨਿਕਲ ਆਈਆਂ ਕੀ ਪਤਾ ਹੁਣ ਕਮਾਂਡੋ ਚ ਰੌਲਾ ਹੋਵੇ ਮੈਂ ਤਾਂ ਇਹਦੇ ਟੈਸਟ ਕਰਾ ਲਈਏ ਹਾਂ ਜਾਇ ਭਰਾਈਆਂ ਅਸੀਂ ਹੁਣ ਮੈਂ ਪੁੱਛਿਆ ਕਿ ਮੈਂ ਕਿਹਾ ਜੀ ਮੇਲ ਦਾ ਟੈਸਟ ਕਰਵਾ ਲਈਏ ਤੂੰ ਹੁਣ ਤਰੀਕਾਕਾਰ ਉਹਨੂੰ ਦੱਸਿਆ ਵਾ ਤੇ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦੱਸਿਆ ਤਰੀਕਾਕਾਰ ਉਹਨੂੰ ਤੇ ਅਮਲ ਕਰਕੇ ਤੇ ਉਹਦਾ ਵੀ ਟੈਸਟ ਕਰਵਾ ਲਈਏ ਹਲੇ ਤੇ ਕਮਾਂਡੋ ਗਿਆ ਹੋਇਆ ਵਾ ਇਹ ਕਨਫਰਮ ਹੋ ਜਾਏ ਕਿ ਕਮਾਂਡੋ ਹੁੰਦਾ ਕਿ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਮੇਲ ਕਿਸੇ 'ਚ ਵੀ ਪ੍ਰੋਬਲਮ ਹੁੰਦੀ ਹੈ ਤੇ ਇਹ ਵੀ ਹੋ ਸਕਦਾ ਤੇ ਬਾਕੀ ਟੋਨੀ ਦਾ ਟੈਸਟ ਵੀ ਕਰਵਾ ਲਵਾਂਗੇ ਤਾਂ ਕਿ ਉਹ ਵੀ ਕਨਫਰਮ ਹੋ ਜਾਏ ਤੇ ਬਾਕੀ ਜ਼ੋਰਾ ਤੇ ਅਮਲ ਹੋ ਗਿਆ ਕਿ ਨਹੀਂ ਜੋਰਾ ਤੇ ਭਾਈ ਜੀ 2 ਸਟਾਰਟ ਮਾਰੇ 8 ਵਜੇ ਕੱਢ ਕੇ ਮਾਰੇ ਵਾ ਜੋਰੋ ਕੋਲ ਜਿਹੜੀ ਇੱਕ ਗੰਢ ਵੀ ਲੱਗੀ ਤਾਂ ਜੋ ਗੱਬਣੀ ਹੈਗੀ ਆ ਲੋਕੋ ਕੋਈ ਨਹੀਂ ਹੁਣ ਅਗਲੀ ਵਾਰੀ ਟੋਨੀ ਸਹੀ ਅਗਲੀ ਵਾਰੀ ਇਨਸ਼ਾਅੱਲਾ ਟੋਨੀ ਤੋਂ ਕਰਾਵਾਂਗੇ ਕ੍ਰਾਸ ਉਸ ਤੋਂ ਪਹਿਲੇ ਟੋਨੀ ਦਾ ਵੀ ਇੱਕ ਦਫਾ ਟੈਸਟ ਕਰਵਾ ਲਾਂਗੇ ਵੈਸੇ ਫਿਜ਼ੀਕਲੀ ਕੁੱਤੀ ਚੈੱਕ ਹੋ ਗਈ ਹੈ ਅੰਦਰੋਂ ਯੂਟਰਸ ਵਗੈਰਾ ਦੀ ਹਰ ਚੀਜ਼ ਚੈੱਕ ਹੋ ਗਈ ਹੈ ਕਿ ਬਿਲਕੁਲ ਫਿੱਟ ਆ ਕੋਈ ਪ੍ਰੋਬਲਮ ਨਹੀਂ ਹੈਗੀ ਅੱਜ ਦੇ ਵਲੋਗ ਦਾ ਇੱਥੇ ਕਰਦੇ ਹਾਂ ਇਖਤਤਾਮ ਨੈਕਸਟ ਮਿਲਾਂਗੇ ਜਨਾਬ ਕੋਈ ਨਹੀਂ ਅੱਲਾਹ ਪਾਕ ਖੈਰ ਕਰੇਗਾ ਤੁਹਾਡੀ ਵੀਰਾਂ ਦੀ ਦੁਆਵਾਂ ਦੇ ਨਾਲ ਇਨਸ਼ਾਅੱਲਾ ਨੈਕਸਟ ਟਰਾਈ ਕਰਾਂਗੇ ਆਪਣੇ ਵੀਰ ਸਲਾਮ ਇਜਾਜ਼ਤ ਦਿਓ ਫਿਰ ਅੱਲਾਹ ਹਾਫਿਜ਼